ਇਸ ਗੱਲ ਦਾ ਬਹੁਤ ਮਾਣ ਹੈ ਸਾਨੂੰ ਵੀ ਸਾਡਾ ਸਾਰਿਆਂ ਦਾ ਨਾਮ ਨੇ ਉੱਚਾ ਕੀਤਾ, ਆਪਣੀ ਸਿੱਖ ਕੌਮ ਦਾ ਨਾਮ ਉੱਚਾ ਕੀਤਾ। ਗੁਰਵਿੰਦਰ ਵੀਰ ਸਿੰਘ ਨੂੰ ਕੁਛ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਵੀ ਕਈਆਂ ਨੇ ਕੀਤੀ ਹੈ ਤੇ ਜਿਸ ਕਰਕੇ ਉਹ ਗੁਰੂ ਸਾਹਿਬ ਨੇ ਇਹਨੂੰ ਡੀਮੋਰਲ ਨਹੀਂ ਹੋਣ ਦਿੱਤਾ। ਮੈਂ ਬਹੁਤ ਧੰਨਵਾਦੀ ਹਾਂ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਉਹਨੂੰ ਡੀਮੋਰਲ ਨਹੀਂ ਹੋਣ ਦਿੱਤਾ। ਤੇ ਨਾਨਾ ਨਾਨੀ ਕਿੰਨਾ ਕੁ ਮਾਣ ਕਿੰਨਾ ਕੁ ਮਹਿਸੂਸ ਕਰ ਰਹੇ? ਕੁਝ ਮਾਣ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਹੈ, ਪਰ ਸਾਨੂੰ ਵੱਡਾ ਮਾਣ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਤੇ ਜਿਨ੍ਹਾਂ ਨੇ ਉਹਨਾਂ ਨੂੰ ਬਖਸ਼ਿਸ਼ ਕਰਕੇ ਉੱਚੀ ਪਦਵੀ ਦਿੱਤੀ ਹੈ ਤੇ ਅਸੀਂ ਬੜੇ ਧੰਨਵਾਦੀ ਹਾਂ, ਆਪਣੇ ਆਪ ਨੂੰ ਸਮਝਦੇ ਹਾਂ। 12 ਸਾਲ ਦਾ ਸੀ ਜਦੋਂ ਉਹਨੂੰ ਮੈਂ ਆਪਣੇ ਨਾਲ ਲੈਂਦਾ ਸੀ, ਲੈ ਜਾਂਦਾ ਸੀ ਉਹਨੂੰ ਦੌੜਨ ਵਾਸਤੇ। ਕਹਿੰਦਾ ਮੈਂ 100 ਮੀਟਰ ਦੌੜਨੀ ਹੈ। ਉਹ ਫਿਰ ਉਹਨੂੰ ਮਿਲਖਾ ਸਿੰਘ ਬਾਰੇ ਦੱਸਿਆ, ਜੋ ਉਸਨੂੰ ਬੁਲਟ ਬਾਰੇ ਦੱਸਿਆ। ਕਹਿੰਦਾ ਵੀ ਮੈਂ ਕਿਹਾ ਇਹ ਤੁਹਾਡੇ ਇੰਡੀਆ ਦੇ ਟੌਪ ਦੇ ਵਰਲਡ ਦੇ ਟੌਪ ਦੇ ਪਲੇਅਰ ਹੈ, ਮਿਲਖਾ ਸਿੰਘ ਸਾਡੇ ਇੰਡੀਆ ਦੇ ਪਲੇਅਰ ਹੈ, ਇਹਨਾਂ ਵਰਗਾ ਬਣਨਾ। ਉਦੋਂ ਤੋਂ ਹੀ ਉਹ ਮਿਲਖਾ ਹੀ ਕੋਸ਼ਿਸ਼ ਕਰਦਾ ਸੀ ਮੈਂ ਇੱਕ ਦਿਨ ਟੌਪ ਦਾ ਪਲੇਅਰ ਬਣੂੰਗਾ। ਗੱਲ ਚੱਲਦੀ ਹੈ ਸੋਸ਼ਲ ਮੀਡੀਆ ਤੇ ਵੀ ਇਹ 100 ਮੀਟਰ ਭਾਰਤੀਆਂ ਲਈ, ਏਸ਼ੀਆਈ ਲੋਕਾਂ ਲਈ ਨਹੀਂ ਬਣੀ। ਹਾਂ, ਇਹ ਗੱਲ ਸਹੀ ਹੈ ਜੀ। ਜਦੋਂ ਇਹ 100 ਮੀਟਰ ਲਾਉਂਦਾ ਸੀ, 14 ਸਾਲ ਦਾ ਸੀ ਇਹਨੇ ਜਦੋਂ ਮੈਡਲ ਲੈਂਦਾ ਫਿਰ ਉਦੋਂ ਮੈਨੂੰ ਵੀ ਕੋਚ ਆਪਣੇ ਕੋਚ ਸਾਹਿਬ ਜਿੰਨੇ ਹੈਗੇ ਸੀ ਉਹਨਾਂ ਨੇ ਇਹੋ ਗੱਲ ਕਹੀ ਸੀ ਵੀ 100 ਮੀਟਰ ਛੱਡ ਦਿਓ, 400 ਮੀਟਰ ਲਾਓ। 400 ਮੀਟਰ 'ਚ ਹੀ ਜ਼ਿਆਦਾ ਹੈਗਾ, ਤੁਸੀਂ 400 ਸ਼ੁਰੂ ਕਰਾਓ। ਪਰ ਮੈਂ ਇਹਨੇ ਗੱਲ ਕੀਤੀ ਗੁਰਿੰਦਰ ਨਾਲ, ਮੈਂ ਕਹਿੰਦਾ ਕਿੱਦਾਂ ਕਰੀਏ ਵੀ 400 ਜ਼ਿਆਦਾ ਹੈਗਾ, ਤੁਸੀਂ 400। ਕਹਿੰਦਾ ਡੈਡੀ ਜੋ ਮਰਜ਼ੀ ਹੈ, ਮੈਂ 100 ਹੀ ਕਰਨੀ ਹੈ, ਮੈਂ ਹੋਰ ਗੇਮ ਹੀ ਨਹੀਂ ਕਰਨੀ, 100 ਹੀ ਕਰਨੀ ਹੈ। ਧਿਆਨ ਨਾਲ ਦੇਖ ਲੈਣ ਉਹ ਲੋਕ ਜਿਹੜੇ ਪੰਜਾਬ ਤੋਂ ਬਾਹਰ ਬਹਿ ਕੇ ਪੰਜਾਬ ਨੂੰ ਭੰਡਦੇ ਨੇ। ਸਿੱਧਾ ਪੰਜਾਬ ਦੇ ਨਾਲ ਉੜਦਾ ਪੰਜਾਬ ਨਾਲ ਸ਼ਬਦ ਜੋੜਿਆ ਜਾਂਦਾ ਹੈ, ਪੰਜਾਬ ਨੂੰ ਨਸ਼ਿਆਂ ਦੇ ਨਾਲ ਜੋੜਿਆ ਜਾਂਦਾ ਹੈ। ਪੰਜਾਬ ਦੀ ਇੱਕ ਤਸਵੀਰ ਇਹ ਵੀ ਹੈ, ਜਿਹੜਾ ਪੰਜਾਬ ਦਾ ਗੁਰਸਿੱਖ ਨੌਜਵਾਨ ਪੁੱਤ ਆਪ ਮਿੱਥ ਕੇ ਨਿਸ਼ਾਨਾ ਲਾਉਂਦਾ ਹੈ, ਆ ਉਹਦਾ ਗੁਰਸਿੱਖ ਪਰਿਵਾਰ ਬੈਠਾ ਹੈ। ਜਦੋਂ ਇੱਕ ਨੌਜਵਾਨ ਇਹੋ ਜਿਹੇ ਚੰਗੇ ਰਾਹ ਤੇ ਤੁਰਦਾ ਹੈ ਤਾਂ ਪਿੱਛੇ 10 ਹੋਰ ਤੁਰਨਗੇ ਤੇ ਨਸ਼ਿਆਂ ਦਾ ਜਿਹੜਾ ਕੋੜ ਹੈ ਉਹ ਵੱਢਿਆ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਮੈਂ ਗੁਰਿੰਦਰ ਵੀਰ ਸਿੰਘ ਹੁਣਾਂ ਦੇ ਘਰ ਦੇ ਵਿੱਚ ਇਸ ਸਮੇਂ ਮੌਜੂਦ ਹਾਂ। ਭਾਰਤ ਦਾ ਉਹ ਨੌਜਵਾਨ ਦੌੜਾਕ ਜਿਸਨੇ ਕਿ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ, ਉਹ ਗੁਰਸਿੱਖ ਨੌਜਵਾਨ ਜਿਹੜਾ ਕਿ ਆਪਣੀ ਦੌੜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗ ਕੇ ਆਪਣੇ ਟਰੈਕ ਦੇ ਉੱਪਰ ਉਹ ਪੈਰ ਧਰਦਾ ਹੈ ਤੇ ਉਸ ਤੋਂ ਬਾਅਦ ਮੰਜ਼ਿਲਾਂ ਨੂੰ ਸਰ ਕਰਦਾ ਹੋਇਆ ਅੱਗੇ ਵੱਧਦਾ ਜਾਂਦਾ ਹੈ। ਇਸ ਤੋਂ ਪਹਿਲਾਂ ਦੱਸ ਦਈਏ ਕਿ ਇਹ ਉਪਲਬਧੀ ਪਹਿਲੀ ਨਹੀਂ ਹੈ, ਇਸ ਤੋਂ ਪਹਿਲਾਂ ਵੀ 10.20 ਦਾ ਰਿਕਾਰਡ ਵੀ ਗੁਰਿੰਦਰ ਵੀਰ ਸਿੰਘ ਦੇ ਨਾਮ ਸੀ, ਨੈਸ਼ਨਲ ਰਿਕਾਰਡ। ਤੇ ਹੁਣ ਉਸਨੇ ਆਪਣਾ ਹੀ ਉਹ ਪੁਰਾਣਾ ਰਿਕਾਰਡ ਇੱਕ ਦਿਨ ਦੇ ਵਿੱਚ ਹੀ 3 ਵਾਰ ਤੋੜਿਆ ਤੇ ਹੁਣ ਨਵੇਂ ਕੀਰਤੀਮਾਨ ਸਥਾਪਿਤ ਕਰ ਦਿੱਤੇ ਨੇ। ਅਸੀਂ ਆਸ ਕਰਦੇ ਹਾਂ ਕਿ ਉਹ ਇਸ ਤੋਂ ਵੀ ਵੱਡੇ ਮਾਰ ਕੇ ਮਾਰੇ। ਸਾਰਾ ਪਰਿਵਾਰ ਸਾਡੇ ਨਾਲ ਹੈ, ਇੱਧਰ ਨਾਨਾ ਜੀ, ਨਾਨੀ ਜੀ, ਮਾਸੀ ਜੀ ਤੇ ਇੱਧਰ ਉਹਨਾਂ ਦੇ ਪਿਤਾ ਮਾਤਾ ਸਾਰੇ ਬੈਠੇ ਹੋਏ ਨੇ, ਪਤਵੰਤੇ ਸੱਜਣ, ਚਾਚਾ ਜੀ, ਮਾਮਾ ਜੀ ਸਾਰੇ ਬੈਠੇ ਨੇ। ਗੱਲਬਾਤ ਕਰਾਂਗੇ ਕਿਉਂਕਿ ਪਰਿਵਾਰ ਦੇ ਲਈ ਇਹ ਮਿਹਨਤ ਦਾ ਜਦੋਂ ਫਲ ਮਿਲਦਾ ਹੈ ਬਹੁਤ ਜ਼ਿਆਦਾ ਖੁਸ਼ੀ ਦੇ ਪਲ ਹੁੰਦੇ ਨੇ। ਸਭ ਤੋਂ ਪਹਿਲੇ ਹਰਫ ਮਾਤਾ ਜੀ ਕੋਲੋਂ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਭਾਵਨਾ ਕੀ ਹੈ ਜਦੋਂ ਤੁਹਾਨੂੰ ਪਤਾ ਲੱਗਾ? ਆਬਵੀਅਸਲੀ ਤੁਸੀਂ ਦੇਖ ਹੀ ਰਹੇ ਹੋਵੋਗੇ, ਕੀ ਖਿਆਲ ਆਇਆ ਮਨ ਦੇ ਵਿੱਚ ਜਦੋਂ ਇਹ ਪ੍ਰਾਪਤੀ ਹੋਈ ਤੁਹਾਡੇ ਪੁੱਤ ਨੂੰ? ਬਹੁਤ ਖੁਸ਼ੀ ਸੀਗੀ, ਬਹੁਤ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਠੀਕ ਹੈ ਜੀ। ਤੇ ਵਾਹਿਗੁਰੂ ਆਪਾਂ ਦੇਖ ਹੀ ਰਹੇ ਸੀਗੇ ਲਾਈਵ। ਹਾਂਜੀ। ਤੇ ਦੇਖਦੇ ਦੇਖਦੇ ਸਾਨੂੰ ਇੱਕ ਮਤਲਬ ਕਿ ਇੱਕ ਸਰਪ੍ਰਾਈਜ਼ ਹੀ ਮਿਲਿਆ ਹੈ ਕਿ ਉਹਨੇ ਜਦੋਂ ਮਤਲਬ ਕਿ ਰੇਸ ਖਤਮ ਕੀਤੀ ਤਾਂ ਇੱਕ ਆਪਣੇ ਚੈਸਟ ਦੇ ਉੱਤੇ ਨੰਬਰ ਲਿਖਿਆ ਹੋਇਆ ਸੀਗਾ 10.10। ਉਹ ਉਹਨੇ ਆਪਣਾ ਟਾਰਗੇਟ ਸੀਗਾ ਕਿ ਮੈਂ ਇੰਨੀ ਰੇਸ ਲਾਣੀ ਹੈ। ਉਹ ਦੇਖ ਕੇ ਅਸੀਂ ਹੈਰਾਨ ਸੀਗੇ ਕਿ ਇਹ ਸਾਨੂੰ ਵੀ ਨਹੀਂ ਸੀ ਪਤਾ ਹੈਗਾ ਤੇ ਬਾਅਦ ਵਿੱਚ ਹੀ ਸਾਨੂੰ ਪਤਾ ਲੱਗਾ ਹੈਗਾ। ਇਹ ਵੇਖ ਕੇ ਅਸੀਂ ਬਹੁਤ ਹੈਰਾਨ ਸੀਗਾ ਤੇ ਖੁਸ਼ ਵੀ ਬਹੁਤ ਸੀਗੇ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਹਾਲਾਂਕਿ ਉਹਨਾਂ ਨੇ ਉਹ ਵੀ ਆਪਣਾ ਲਿਖਿਆ ਹੋਇਆ ਵੀ ਬ੍ਰੇਕ ਕਰ ਦਿੱਤਾ। ਉਹਨਾਂ ਨੇ 10.10 ਲਿਖਿਆ ਸੀ ਪਰ 10.09 ਚ ਕਰ ਦਿੱਤਾ ਹੈ ਉਹਨਾਂ ਨੇ। ਇਹ ਆਪਣਾ ਲਿਖਿਆ ਵੀ ਉਹਨਾਂ ਨੇ ਉਲਟ ਦਿੱਤਾ। ਇੱਧਰ ਫਾਦਰ ਸਾਹਿਬ ਨੇ, ਰਿਟਾਇਰਡ ਪੁਲਿਸ ਮੁਲਾਜ਼ਮ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਉਹ ਖੁਦ ਵੀ ਪਲੇਅਰ ਰਹੇ ਨੇ ਵਾਲੀਬਾਲ ਦੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਕਿੰਨੀ ਕੁ ਖੁਸ਼ੀ ਹੈ ਅੱਜ ਇਸ ਪਲ ਦੀ ਜਦੋਂ ਸਾਰੇ ਮਾਣ ਰਹੇ ਹੋ, ਸਾਰੇ ਪਰਿਵਾਰਕ ਜੀ ਬੈਠੇ ਹੋਏ ਹੋ? ਬਹੁਤ ਖੁਸ਼ੀ ਹੈ ਜੀ। ਖੁਸ਼ੀ ਦੇ ਬਾਰੇ ਅਸੀਂ ਦੱਸ ਨਹੀਂ ਸਕਦੇ, ਜੋ ਪਰਮਾਤਮਾ ਸਾਨੂੰ ਦਿੱਤਾ ਅਸੀਂ ਉਹਦੇ ਬਾਰੇ ਬਿਆਨ ਨਹੀਂ ਕਰ ਸਕਦੇ ਜੀ। ਬਹੁਤ ਖੁਸ਼ੀ ਹੈ ਜੀ। ਠੀਕ ਹੈ। ਅੱਛਾ, ਪਰਿਵਾਰ ਦੀ ਸਭ ਤੋਂ ਜ਼ਿਆਦਾ ਮਿਹਨਤ ਹੁੰਦੀ ਹੈ। ਆਪਾਂ ਗਰਾਊਂਡ ਤੇ ਗੁਰਿੰਦਰ ਵੀਰ ਨੂੰ ਤਾਂ ਦੇਖ ਰਹੇ ਹਾਂ ਪਰ ਤੁਸੀਂ ਉਸ ਦੇ ਪਿੱਛੇ ਕਿੰਨਾ ਸੰਘਰਸ਼ ਕੀਤਾ ਹੈ ਤੁਸੀਂ ਜਾਣਦੇ ਹੋ। ਕੁਝ ਦੱਸਣਾ ਚਾਹੋਗੇ ਕਿ ਕਿਵੇਂ ਸ਼ੁਰੂਆਤ ਹੋਈ ਸੀ ਕਰੀਅਰ ਦੀ? ਕਿਹੜੀ ਕਲਾਸ
ਕਲਾਸ ਤੋਂ ਗੁਰਿੰਦਰ ਵੀਰ ਨੇ ਧਾਰ ਲਿਆ ਸੀ ਵੀ ਮੈਂ ਐਥਲੈਟਿਸਿਜ਼ਮ ਕਰਨਾ ਹੈ, ਐਥਲੈਟਿਕਸ ਦੇ ਵਿੱਚ ਜਾਣਾ ਹੈ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਕ੍ਰਿਕਟ ਨੂੰ ਬਹੁਤ ਪ੍ਰਚਾਰਿਆ ਜਾਂਦਾ ਹੈ। ਹਰੇਕ ਦੂਜਾ ਬੱਚਾ ਕਹਿੰਦਾ ਮੈਂ ਕ੍ਰਿਕਟਰ ਬਣਨਾ, ਪਰ ਇਸ ਲਾਈਨ ਨੂੰ ਟੋ ਕਰਨਾ, ਇੱਧਰ ਨੂੰ ਜਾਣਾ, ਉਹ ਕੇਸ ਦੀ ਚੇਟਕ ਸੀ। ਤੁਸੀਂ ਕਿਹਾ ਜਾਂ ਕਿਵੇਂ ਹੋਇਆ? ਮੈਂ ਜਦੋਂ ਆਪ ਵਾਲੀਬਾਲ ਖੇਡਦਾ ਪ੍ਰੈਕਟਿਸ ਕਰਨ ਜਾਂਦਾ ਸੀ, ਇਹ 12 ਕੁ ਸਾਲ ਦਾ ਸੀ ਜਦੋਂ ਇਹਨੂੰ ਮੈਂ ਆਪਣੇ ਨਾਲ ਲੈ ਜਾਂਦਾ ਸੀ ਇਹਨੂੰ ਦੌੜਨ ਵਾਸਤੇ। ਅਤੇ ਉਦੋਂ ਤੋਂ ਹੀ ਇਹਨੂੰ ਸ਼ੌਂਕ ਸੀਗਾ ਵੀ ਮੈਂ ਦੌੜਨਾ, ਮੈਂ ਵੀ ਗੇਮ ਕਰਨੀ ਹੈ। ਫਿਰ ਮੈਂ ਉਹਨੂੰ ਇਹੋ ਗੱਲ ਕਹੀ ਵੀ ਮੈਂ ਕਿਹਾ ਵਾਲੀਬਾਲ ਤਾਂ ਨਹੀਂ ਖੇਡਣਾ, ਆਪਾਂ ਡਿਵੀਜ਼ਨ ਗੇਮ ਕਰਨੀ ਹੈ। ਠੀਕ ਹੈ ਜੀ, ਤੁਸੀਂ ਸਲੈਟਿਕ ਵਿੱਚ ਜਾਣਾ। ਉਹ ਕਹਿੰਦਾ ਮੈਂ 100 ਮੀਟਰ ਦੌੜਨੀ ਹੈ। ਉਹ ਫਿਰ ਉਹਨੂੰ ਮਿਲਖਾ ਸਿੰਘ ਬਾਰੇ ਦੱਸਿਆ, ਜੋ ਸੁਨੀਲ ਬੁਲਟ ਬਾਰੇ ਦੱਸਿਆ। ਕਹਿੰਦਾ ਵੀ ਮੈਂ ਕਿਹਾ ਇਹ ਤੁਹਾਡੇ ਇੰਡੀਆ ਦੇ ਟੌਪ ਦੇ, ਵਰਲਡ ਦੇ ਟੌਪ ਦੇ ਪਲੇਅਰ ਹੈ। ਮਿਲਖਾ ਸਿੰਘ ਸਾਡੇ ਇੰਡੀਆ ਦੇ ਪਲੇਅਰ ਹੈ, ਇਹਨਾਂ ਵਰਗਾ ਬਣਨਾ। ਉਦੋਂ ਤੋਂ ਹੀ ਉਹ ਮਿਲਖਾ ਇਹੀ ਕੋਸ਼ਿਸ਼ ਕਰਦਾ ਸੀ ਮੈਂ ਇੱਕ ਦਿਨ ਟੌਪ ਦਾ ਪਲੇਅਰ ਬਣੂਗਾ। ਧਾਰ ਲਿਆ। ਠੀਕ ਹੈ, ਪਰ ਇਹਦੇ ਪਿੱਛੇ ਜਿੰਨਾ ਸੰਘਰਸ਼ ਹੈ, ਜਿੰਨੀ ਮਿਹਨਤ ਹੈ, ਉਸ ਦਾ ਤਾਂ ਤੁਸੀਂ ਜਾਣਦੇ ਹੋ। ਕਿੰਨੀ ਕੁ ਮਿਹਨਤ ਕਰਨੀ ਪੈਂਦੀ ਸੀ ਜਾਂ ਕਿੰਨੀ ਕੁ ਸ਼ਿੱਦਤ ਨਾਲ ਮਿਹਨਤ ਕਰਦਾ ਸੀ ਗੁਰਿੰਦਰ ਵੀਰ? ਜਦੋਂ ਸਟਾਰਟਿੰਗ ਕੀਤਾ ਜੀ, ਸਟਾਰਟਿੰਗ 'ਚ ਹੀ ਉਹਨੂੰ ਬਹੁਤ ਮਿਹਨਤ ਕੀਤੀ ਜੀ। ਪਹਿਲਾਂ ਸ਼ੁਰੂਆਤ 'ਚ ਉਹਨੂੰ ਸ਼ੌਂਕ ਹੀ ਬੜਾ ਜੀ। ਠੀਕ ਹੈ, ਪਤਾ ਨਹੀਂ ਰੱਬ ਵੱਲੋਂ ਦੀ ਦੇਣ ਸੀ ਉਹਨੂੰ ਬਹੁਤ ਸ਼ੌਂਕ ਸੀਗਾ ਖੇਡਣ ਦਾ, ਪ੍ਰੈਕਟਿਸ ਕਰਨ ਦਾ ਬਹੁਤ ਸ਼ੌਂਕ ਸੀਗਾ ਜੀ। ਉਹ ਸਵੇਰੇ 5:30 ਵਜੇ ਤਿਆਰ ਹੋ ਜਾਂਦਾ ਸੀ। ਉਹਨੂੰ ਮੈਂ ਛੱਡ ਕੇ ਆਉਣਾ ਸਕੂਲ, ਇੱਥੋਂ 5-6 ਕਿਲੋਮੀਟਰ ਭੋਪਰ ਪੈਂਦਾ ਉਹਨੂੰ ਛੱਡ ਕੇ ਆਉਣਾ, ਫਿਰ ਉਹਨੂੰ ਲੈ ਕੇ ਆਉਣਾ ਨਾਲ। ਫਿਰ ਉਹਨੂੰ 8 ਵਜੇ ਫਿਰ ਸਕੂਲ, 8:30 ਫਿਰ ਸਕੂਲ ਵੀ ਜਾਣਾ ਉਹਨੂੰ। ਫਿਰ ਕਾਫੀ ਉਹਨੂੰ ਆਪਣਾ ਸੰਘਰਸ਼ ਕੀਤਾ ਜੀ ਇਸ ਕੰਮ, ਬਹੁਤ ਮਿਹਨਤ ਕੀਤੀ ਮੈਨੂੰ। ਅੱਛਾ, ਇੱਕ ਤਕਨੀਕੀ ਸਵਾਲ ਹੈ, ਤੁਸੀਂ ਤਾਂ ਪਲੇਅਰ ਰਹੇ ਹੋ, ਤੁਹਾਡੇ ਤੋਂ ਉਹਦੀ ਜਾਣਕਾਰੀ ਲੈ ਲੈਂਦੇ ਹਾਂ। ਜਦੋਂ ਇਹ ਰੇਸ ਖਤਮ ਹੁੰਦੀ ਹੈ ਉਸ ਤੋਂ ਬਾਅਦ ਗੱਲਬਾਤ ਕਰ ਰਿਹਾ ਸੀ ਗੁਰਿੰਦਰ ਵੀਰ, ਉਹ ਕਹਿ ਰਿਹਾ ਸੀ ਵੀ ਬਹੁਤ ਟੌਂਟ ਸੁਣੇ ਆ ਵੀ 100 ਮੀਟਰ ਸਾਡੇ ਭਾਰਤੀਆਂ ਦੇ ਲਈ ਨਹੀਂ ਬਣੀ। ਈਵਨ ਸਾਰੇ ਏਸ਼ੀਆਈ ਲੋਕਾਂ ਨੂੰ ਹੀ ਕਹਿ ਦਿੰਦੇ ਵੀ ਸਾਡੇ ਜੀਨਸ ਉਹ ਵਾਲੇ ਨਹੀਂ ਹੈਗੇ ਕਿ ਅਸੀਂ 100 ਮੀਟਰ ਦੌੜ ਸਕੀਏ, 400 ਮੀਟਰ 'ਚ ਜਾਓ ਕਹਿੰਦੇ ਨੇ। ਪਰ ਉਸ ਚੀਜ਼ ਨੂੰ ਚੈਲੰਜ ਕਰਨਾ, ਉਸ ਨੂੰ ਚੈਲੰਜ ਵਾਂਗੂ ਲੈ ਕੇ ਉਹਨੂੰ ਰਿਕਾਰਡ ਤੋੜਨਾ। ਤੇ ਹੁਣ ਤਾਂ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖ ਰਹੇ ਹੋਵੋਗੇ, ਅਸੀਂ ਵੀ ਹੁਸੈਨ ਬੋਲਟ ਨਾਲ ਉਸ ਦੀਆਂ ਤੁਲਨਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸਾਰੇ ਆਸ ਕਰ ਰਹੇ ਨੇ ਵੀ ਸਾਡਾ ਪੰਜਾਬੀ ਨੌਜਵਾਨ, ਗੁਰਸਿੱਖ ਨੌਜਵਾਨ ਉੱਧਰ ਨੂੰ ਵੀ ਮਾਰਕਾ ਮਾਰੇ। ਪਰ ਤੁਸੀਂ ਕਿਵੇਂ ਵੇਖਦੇ ਹੋ ਇਹ ਜਿਹੜੀ ਗੱਲ ਚੱਲਦੀ ਹੈ ਸੋਸ਼ਲ ਮੀਡੀਆ ਤੇ ਵੀ ਇਹ 100 ਮੀਟਰ ਭਾਰਤੀਆਂ ਲਈ, ਏਸ਼ੀਆਈ ਲੋਕਾਂ ਲਈ ਨਹੀਂ ਬਣੀ? ਹਾਂ, ਇਹ ਗੱਲ ਸਹੀ ਹੈ ਜੀ। ਜਦੋਂ ਇਹ 100 ਮੀਟਰ ਲਾਉਂਦਾ ਸੀ, 14 ਸਾਲ ਦਾ ਸੀ ਇਹਨੇ ਜਦੋਂ ਮੈਡਲ ਲੈਂਦਾ। ਫਿਰ ਉਦੋਂ ਮੈਨੂੰ ਵੀ ਕੋਚ, ਆਪਣੇ ਕੋਚ ਸਾਹਿਬ ਜਿੰਨੇ ਹੈਗੇ ਸੀ, ਉਹਨਾਂ ਨੇ ਇਹੋ ਗੱਲ ਕਹੀ ਸੀ ਵੀ 100 ਮੀਟਰ ਛੱਡ ਦਿਓ, 400 ਮੀਟਰ ਲਵਾਓ। 400 ਮੀਟਰ 'ਚ ਹੀ ਜ਼ਿਆਦਾ ਹੈਗਾ ਅਤੇ ਤੁਸੀਂ 400 ਸ਼ੁਰੂ ਕਰਾਓ। ਪਰ ਮੈਂ ਇਹਨੇ ਗੱਲ ਕੀਤੀ ਗੁਰਿੰਦਰ ਨਾਲ, ਮੈਂ ਕਹਿੰਦਾ ਕਿੱਦਾਂ ਕਰੀਏ ਵੀ 400 ਜ਼ਿਆਦਾ ਹੈਗਾ, ਤੁਸੀਂ 400। ਕਹਿੰਦਾ ਡੈਡੀ ਜੋ ਮਰਜ਼ੀ ਹੈ, ਮੈਂ 100 ਹੀ ਕਰਨੀ। ਕਹਿੰਦਾ ਮੈਂ ਹੋਰ ਗੇਮ ਹੀ ਨਹੀਂ ਕਰਨੀ, 100 ਹੀ ਕਰਨੀ। ਮੈਂ 100 'ਚ ਹੀ ਕਹਿੰਦਾ ਆਪਣਾ ਕੈਰੀਅਰ ਬਣਾਊਂਗਾ ਅਤੇ ਦੱਸੂਗਾ ਲੋਕਾਂ ਨੂੰ ਵੀ ਮੈਂ ਆਪਾਂ 100 ਕਰ ਸਕਦੇ ਹਾਂ। ਅੱਜ ਉਹਨੂੰ ਸਾਬਤ ਕਰਤਾ ਜੀ। ਉਹ ਗੁਰਿੰਦਰ ਜਿੱਦਣ ਤੁਹਾਨੂੰ ਉਸਨੇ ਇਹ ਗੱਲ ਕਹੀ ਸੀ ਵੀ ਮੈਂ 100 'ਚ ਹੀ ਕਰਨਾ, ਤੁਸੀਂ ਇਹ ਗੱਲਾਂ ਛੱਡ ਦਿਓ, ਤੇ ਅੱਜ ਦੇ ਗੁਰਿੰਦਰ 'ਚ ਜਦੋਂ ਤੁਸੀਂ ਫਰਕ ਦੇਖਦੇ ਹੋ, ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਉਸ ਗੱਲ ਦਾ ਵੀ ਉਹਨੇ ਉਸ ਗੱਲ ਨੂੰ ਧਾਰੀ ਰੱਖਿਆ? ਮੈਂ ਕਿਹਾ ਜੀ ਬਹੁਤ ਖੁਸ਼ੀ ਹੈ ਇਸ ਗੱਲ ਦੀ, ਜਿਹੜਾ ਉਹਨੇ ਕਿਹਾ ਸੀ ਅੱਜ ਉਹਨੇ ਆਪਣਾ ਕਰਕੇ ਦਿਖਾਤਾ। ਹਾਂ, 100 ਮੀਟਰ 'ਚ ਅੱਜ ਇੰਡੀਆ ਦਾ ਟੌਪ ਦਾ, ਏਸ਼ੀਆ 'ਚ ਦੂਜੇ ਨੰਬਰ 'ਤੇ। ਬਿਲਕੁਲ ਬਹੁਤ ਮਾਣ ਵਾਲੀ ਗੱਲ ਹੋਈ, ਬਹੁਤ ਖੁਸ਼ੀ ਹੈ ਸਾਨੂੰ ਪਰਮਾਤਮਾ ਨਾਲ ਐਸ ਜੀ ਦੇਣ ਦਿੱਤੀ ਅੱਗੇ। ਅੱਛਾ, ਪਰਿਵਾਰ, ਹੁਣ ਤੁਸੀਂ ਦੋਵੇਂ ਜੀ ਅੱਗੇ ਦਾ ਭਵਿੱਖ ਕੀ ਦੇਖਦੇ ਹੋ? ਅੱਗੇ ਤੁਸੀਂ ਤਾਂ ਪਲੇਅਰ ਰਹੇ ਹੋ, ਤੁਸੀਂ ਦੱਸ ਸਕਦੇ ਹੋ ਕਿ ਅਗਲਾ ਮਾਰਕਾ ਕਿਹੜਾ ਹੋ ਸਕਦਾ ਹੈ ਹੁਣ ਆਪਣੇ ਲਈ? ਮਾਰਕਾ ਤੇ ਹੁਣ ਮੇਨ ਗੇਮਾਂ ਦੀ ਹੋ ਰਹੀਆਂ, ਕਾਮਨਵੈਲਥ ਗੇਮਾਂ। ਗਲਾਸਗੋ ਕਾਮਨਵੈਲਥ ਲਈ ਤਾਂ ਹੋ ਗਏ ਕੁਆਲੀਫਾਈ, ਉੱਥੇ ਤੁਸੀਂ ਕਿੱਦਾਂ ਦੀ ਪਰਫਾਰਮੈਂਸ ਦੇਖਦੇ ਹੋ? ਬਸ ਜੀ, ਸੋ ਰੱਬ ਦੀ ਕਿਰਪਾ ਰਹੀ ਤੇ ਮੈਡਲ ਲੈ ਕੇ ਆਊਗਾ ਜੀ, ਮੈਡਲ ਲੈ ਕੇ ਆਊਗਾ। ਠੀਕ ਹੈ ਜੀ। ਇੱਧਰ ਮਾਮਾ ਜੀ ਮੌਜੂਦ ਨੇ ਗੁਰਿੰਦਰ ਵੀਰ ਹੋਣਾ ਦੇ, ਇਹ ਬੜਾ ਚਾਅ ਹੁੰਦਾ, ਮਾਮਾ ਬਹੁਤ ਖਾਸ ਰੁਤਬਾ ਹੁੰਦਾ। ਤੁਸੀਂ ਕਿਵੇਂ ਵੇਖਦੇ ਹੋ ਜੀ ਪ੍ਰਾਪਤੀ ਨੂੰ ਗੁਰਿੰਦਰ ਵੀਰ ਹੋਣਾ ਦੀ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੇ ਜਣੇ ਆਏ। ਤੇ ਇਸ ਗੱਲ ਦਾ ਬਹੁਤ ਮਾਣ ਹੈ ਸਾਨੂੰ ਵੀ ਸਾਡਾ ਸਾਰਿਆਂ ਦਾ ਨਾਮ ਨੇ ਉੱਚਾ ਕੀਤਾ, ਆਪਣੀ ਸਿੱਖ ਕੌਮ ਦਾ ਨਾਮ ਉੱਚਾ ਕੀਤਾ। ਤੇ ਇਸ ਤੋਂ ਜਿਹੜੇ ਉਹਨੂੰ ਚਾਹਣ ਵਾਲੇ ਬਹੁਤ ਹੈਗੇ ਆ, ਉਹਨਾਂ ਦੇ ਵੀ ਉਹਨੂੰ ਮਾਣ ਬਹੁਤ ਹੈ। ਅੱਗੇ ਉਹਨਾਂ ਦਾ ਮਾਣ ਹੋਰ ਰੱਖੂਗਾ, ਹੋਰ ਵਧੀਆ, ਇਸ ਤੋਂ ਵੀ ਵਧੀਆ ਕਰੂਗਾ ਅੱਗੇ। ਕਹਿਣ ਦਾ ਭਾਵ ਵੀ ਆਸਾਂ ਵਧਾ ਲੈਣ ਪੰਜਾਬੀ ਹੋਰ। ਹਾਂ, ਬਿਲਕੁਲ ਬਿਲਕੁਲ ਜੀ। ਇਸ ਬਹੁਤ ਉਹਦਾ ਆਪਣਾ ਹੀ ਕੌਨਫੀਡੈਂਸ ਬਹੁਤ ਵੱਧ ਗਿਆ ਕਿ ਉਹ ਹੁਣ ਅੱਗੇ ਨੂੰ ਜਾਊਗਾ, ਬਹੁਤ ਵਧੀਆ ਖੇਡੂਗਾ। ਗੁਰਿੰਦਰ ਵੀਰ ਦੇ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਦੇਖਦੇ ਹਾਂ, ਉਹ ਉਸ ਤੇ ਲਿਖਦਾ ਹੈ ਵੀ ਮੈਂ ਉਸ ਰੇਸ ਤੋਂ ਆਉਂਦਾ ਜਿਹਨੇ ਕਦੀ ਸਰੈਂਡਰ ਨਹੀਂ ਕੀਤਾ। ਤੇ ਉਹੀ ਗੱਲ ਕੀਤੀ ਹੈ ਉਸਨੇ ਵੀ ਸਰੈਂਡਰ ਕਰਨ ਵਾਲੀ ਭਾਵਨਾ ਪੰਜਾਬੀਆਂ ਦੇ ਵਿੱਚ, ਸਿੱਖਾਂ ਦੇ ਵਿੱਚ ਬਿਲਕੁਲ ਹੈ ਹੀ ਨਹੀਂ। ਜਿਹੜੀ ਗੱਲ ਤੁਸੀਂ ਕਹੋਗੇ ਕਿ ਨਹੀਂ ਹੋ ਸਕਦੀ, ਉਸ ਨੂੰ ਭੱਜ ਕੇ ਪੈਂਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਚਾਚਾ ਜੀ ਹੋ ਗੁਰਿੰਦਰ ਵੀਰ ਹੋਣਾ? ਹਾਂਜੀ, ਚਾਚਾ ਜੀ ਇਹ ਬਲਵਿੰਦਰ ਸਿੰਘ, ਸਰਪੰਚ ਪਟਿਆਲਾ। ਠੀਕ ਹੈ ਜੀ। ਕਿਵੇਂ ਵੇਖਦੇ ਹੋ ਆਪਣੇ ਪੁੱਤ ਦੀ ਪ੍ਰਾਪਤੀ ਨੂੰ? ਮੈਂ ਕਿਹਾ ਜੀ ਬਹੁਤ ਕੋਈ ਖੁਸ਼ੀ ਦਾ ਟਿਕਾਣਾ ਨਹੀਂ।
ਮੈਂ ਇੰਨੀ ਖੁਸ਼ ਹਾਂ ਨਾ ਕਿ ਮੈਂ ਕਿ ਮੇਰਾ ਸਾਰਾ ਨਗਰ ਸਾਰਾ ਪਿੰਡ ਵਧਾਈਆਂ ਦੇ ਰਿਹਾ, ਔਰ ਬਾਹਰ ਵਿਦੇਸ਼ਾਂ 'ਚੋਂ ਬਹੁਤ ਜ਼ਿਆਦਾ ਵਧਾਈਆਂ ਮਿਲ ਰਹੀਆਂ। ਜਿੰਨਾ ਆਪਣੇ ਪੰਜਾਬ 'ਚ ਸਰਕਲ ਹੈ ਸਾਰੇ ਲੋਕ ਫੋਨ ਕਰਕੇ ਵਧਾਈਆਂ ਦਿੰਦੇ ਜੀ। ਅੱਛਾ, ਇਸ ਪਿੰਡ ਦਾ ਨਾਮ ਕਿੰਨਾ ਕੁ ਲੋਕਾਂ ਦੀਆਂ ਉੱਤੇ ਆ ਗਿਆ, ਹੁਣ ਜ਼ੁਬਾਨ ਤੇ ਆ ਗਿਆ? ਮੈਂ ਦੇਖ ਰਿਹਾ ਸੀ ਅਲੱਗ-ਅਲੱਗ ਸੋਸ਼ਲ ਮੀਡੀਆ ਤੇ ਜਦੋਂ ਲਿਖਿਆ ਆ ਰਿਹਾ, ਕਈ ਲੋਕ ਤਾਂ ਪਟਿਆਲਾ ਸਰਚ ਕਰੀ ਜਾਂਦੇ, ਪਟਿਆਲਾ। ਹਾਂਜੀ ਬਸ ਇਦਾਂ ਨਾ ਫਿਰ ਉਹ ਨਾਮ ਰਲਦਾ ਮਿਲਦਾ ਸੀ ਪਟਿਆਲਾ ਤੇ ਪਤਿਆਲ। ਹਾਂਜੀ ਤੇ ਪਰ ਲੇਕਿਨ ਉਹ ਜਦੋਂ ਹੁਣ ਉਹਨਾਂ ਨੂੰ ਕਲੀਅਰ ਹੋਇਆ ਕਿ ਬਾਕੀ ਭੋਪਰ ਦੇ ਲਾਗੇ ਕਿ ਉਹ ਪਤਿਆਲ ਪਿੰਡ ਪੈਂਦਾ, ਕਿ ਉਹਦਾ ਨਾਮ ਉੱਚਾ ਕਰਨ ਵਾਸਤੇ ਇੱਕ ਗੁਰਿੰਦਰ ਸਿੰਘ, ਜਿਹੜਾ ਗੁਰਿੰਦਰ ਵੀਰ ਹੈ ਨਾ ਬੇਟਾ ਵੱਡਾ, ਉਹਨੇ ਹੀ ਨਾਮ ਉੱਚਾ ਕੀਤਾ। ਅੱਜ ਸੁਰਖੀਆਂ ਵਿੱਚ ਪਿੰਡ ਪਤਿਆਲਾ ਦਾ ਨਾਮ ਸਾਰਿਆਂ ਦੀ ਜ਼ੁਬਾਨ ਤੇ ਆ ਗਿਆ। ਤੇ ਹੁਣ ਗਾਂ ਅੱਗੇ ਵੀ ਉਹ ਬਹੁਤ ਵਧੀਆ ਖੇਡੇਗਾ, ਸਾਨੂੰ ਆਸ ਹੈਗੀ ਹੈ ਕਿ ਗਾਂ ਅੱਗੇ ਕਾਫੀ ਗੇਮਾਂ ਖੇਡੇਗਾ। 2-3 ਗੇਮਾਂ ਹੋਰ ਵਧੀਆ ਟੌਪ ਦੀਆਂ ਹੈਗੀਆਂ, ਕਾਨਫੀਡੈਂਸ ਹੈ ਗਾਂ ਅੱਗੇ ਸਾਨੂੰ ਆਸ ਹੈਗੀ ਹੈ ਕਿ ਉਹ ਓਲੰਪਿਕ 'ਚ ਜਾਵੇਗਾ। ਤੇ ਸਾਡੇ ਮਨ 'ਚ ਹੈਗਾ ਕਿ ਉਹ ਡਿਊਟੀ ਹੀ ਬਣਾਇਆ ਹੀ ਹੈ ਸਾਡੇ ਪਹਿਲੇ ਤੋਂ। ਮੈਂ ਕਈ ਵਾਰੀ ਉਹਨੂੰ ਮੇਰੀ ਗੱਲ ਹੁੰਦੀ ਰਹਿੰਦੀ ਹੈ ਕਿ ਮੈਂ ਤੈਨੂੰ ਕਾਕਾ ਇਹ ਛੋਟੇ ਮੋਟੇ ਰੈਂਕ ਤੇ ਨਹੀਂ ਆਪਾਂ ਦੇਖਣਾ, ਕਿਉਂ ਸਾਡੀ ਬਾਗ ਵੀ ਬਥੇਰੀ ਹੈਗੀ ਆ, ਪਰ ਅਸੀਂ ਡਿਊਟੀ ਦੇਖਣਾ ਤੈਨੂੰ ਕੋਈ ਡਿਊਟੀ ਤੋਂ ਬਣੇਗਾ ਫਿਰ ਸਾਡੇ ਮਨ ਨੂੰ ਹੈ ਵੀ ਹਾਂ ਵਾਕਈ ਕੋਈ ਸਾਡੇ ਖਾਨਦਾਨ 'ਚ ਕੋਈ ਵਧੀਆ ਆਪਣੇ ਅਫਸਰ ਬਣਿਆ। ਤੇ ਸਾਨੂੰ ਆਸ ਹੈ ਕਿ ਸਭ ਕੁਝ ਵਧੀਆ ਹੋਊਗਾ। ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਅੱਜ ਤੱਕ ਕੋਚ ਕਿੰਨੇ ਵੀ ਪਲੇਅਰ ਹੋਏ ਆ, ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਦੇ, ਵੈਸੇ ਗੱਲ ਕਰਦੇ। ਇੱਕ ਮਾਣ ਵਾਲੀ ਗੱਲ ਹੈ ਕਿ ਜਿਹੜਾ 2 ਦਿਨ ਪਹਿਲਾਂ ਲਿਖ ਕੇ ਰੱਖ ਲੈਣਾ ਆਪਣੇ ਕੋਲ ਕਿ ਮੈਂ ਇਸ ਦੌੜ ਨੂੰ 10.10 ਤੇ ਹੀ ਲੈ ਕੇ ਜਾਣਾ, ਤੇ ਉਹਨੇ ਉਹ ਕਰਕੇ ਦਿਖਾਇਆ। 10 ਤੋਂ ਵੀ 1 ਪੁਆਇੰਟ ਹੋਰ ਘਟਾਤਾ, 10 ਲਿਖੇ ਤੋਂ ਵੀ ਜ਼ਿਆਦਾ ਤੇਜ਼ ਕਰਤਾ। ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਇਦਾਂ ਦਾ ਦੇਖੋ ਦੌੜਦੇ ਸਾਰੇ ਆ, ਪਰ ਲੇਕਿਨ ਆਹ ਗੱਲ ਕਹਿ ਕੇ ਨਹੀਂ ਕੋਈ ਕਰਦਾ। ਆਹ ਇੱਕ ਨਵੀਂ ਪਿਛਲਾ ਇਤਿਹਾਸ ਦੇਖ ਲਓ, ਨਵੀਂ ਗੱਲ ਹੈ। ਤੇ ਚਲੋ ਪਰਮਾਤਮਾ ਕਿਰਪਾ ਕਰੇ, ਇਹੀ ਅਰਦਾਸ ਕਰਦੇ ਹਾਂ, ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅੱਗੇ ਵਧੇ, ਹੋਰ ਵੱਡੀਆਂ ਗੇਮਾਂ ਖੇਡੇ ਤੇ ਸਾਰੇ ਨਗਰ ਦਾ ਕੀ ਸਾਰੇ ਪੰਜਾਬ ਦਾ ਨਾਮ ਉੱਚਾ ਹੋਵੇ। ਤੇ ਜਿਹੜੇ ਲੋਕ ਕੋਈ ਬੱਚੇ ਵੀ ਹੋਰ ਵੀ ਜਿਹੜੇ ਇਹਦੀ ਰੀਸ ਕਰਨ, ਨਵੀਂ ਰੀਸ ਕਰੇ, ਕੋਈ ਨਸ਼ਿਆਂ ਤੋਂ ਦੂਰ ਰਵੇ, ਤਾਂ ਕੋਈ ਨਵੀਆਂ ਗੇਮਾਂ ਹੋਰ ਬਹੁਤ ਗੇਮਾਂ ਹੈਗੀਆਂ ਉਹਨਾਂ 'ਚ ਭਾਗ ਲੈਣ, ਪਾਰਟੀਸਪੇਟ ਕਰਨ। ਤੇ ਜਿਹੜੇ ਇਹਦੀ ਵੱਲ ਦੇਖ ਕੇ ਬਹੁਤੇ ਬੱਚੇ ਜਿਹੜੇ ਨਾ ਉਹ ਗੇਮਾਂ ਵਾਲੇ ਪਾਸੇ ਧਿਆਨ ਦੇਣ, ਨਸ਼ਿਆਂ ਤੋਂ ਦੂਰ ਰਹਿਣ। ਤੇ ਇਹ ਸਾਡੇ ਪੰਜਾਬ ਦਾ ਜਿਹੜਾ ਭਲਾ ਬਹੁਤ ਵੱਡੀ ਗੱਲ ਹੈਗੀ ਹੈ ਜੀ। ਬਹੁਤ ਸ਼ੁਕਰੀਆ। ਤੁਸੀਂ ਕਿੰਨੇ ਕੁ ਸਹਿਮਤ ਹੋ ਡਿਪਟੀ ਵਾਲੀ ਗੱਲ ਨਾਲ? ਸਰ ਮਨ ਤੇ ਇਹੀ ਵਿਸ਼ਾ ਜੀ, ਡੀਐਸਪੀ ਛੋਟੇ ਹੁੰਦੇ ਨੇ ਕਿਹਾ ਵੀ ਡੀਐਸਪੀ ਭਰਤੀ ਹੋਣਾ ਤੂੰ। ਬੱਲੇ ਚਲੋ ਤੁਸੀਂ ਵੀ ਡਿਪਟੀ ਬਣਾਉਣਾ ਜੀ ਪੁੱਤ ਨੂੰ? ਹਾਂਜੀ ਜੀ ਜ਼ਰੂਰ, ਵਾਹਿਗੁਰੂ ਪਰਮਾਤਮਾ ਨੇ ਚਾਹਿਆ ਤਾਂ ਜ਼ਰੂਰ ਬਣੂਗਾ ਜੀ। ਇਹ ਧਿਆਨ ਨਾਲ ਦੇਖ ਲੈਣ ਉਹ ਲੋਕ ਜਿਹੜੇ ਪੰਜਾਬ ਤੋਂ ਬਾਹਰ ਬਹਿ ਕੇ ਪੰਜਾਬ ਨੂੰ ਭੰਡਦੇ ਨੇ। ਸਿੱਧਾ ਪੰਜਾਬ ਦੇ ਨਾਲ ਉੜਦਾ ਪੰਜਾਬ ਨਾਲ ਸ਼ਬਦ ਜੋੜਿਆ ਜਾਂਦਾ ਹੈ, ਪੰਜਾਬ ਨੂੰ ਨਸ਼ਿਆਂ ਦੇ ਨਾਲ ਜੋੜਿਆ ਜਾਂਦਾ ਹੈ। ਪੰਜਾਬ ਦੀ ਇੱਕ ਤਸਵੀਰ ਇਹ ਵੀ ਹੈ, ਜਿਹੜਾ ਪੰਜਾਬ ਦਾ ਗੁਰਸਿੱਖ ਨੌਜਵਾਨ ਪੁੱਤ ਆਪ ਮਿੱਥ ਕੇ ਨਿਸ਼ਾਨਾ ਲਾਉਂਦਾ। ਆ ਉਹਦਾ ਗੁਰਸਿੱਖ ਪਰਿਵਾਰ ਬੈਠਾ। ਗੱਲਬਾਤ ਤੁਸੀਂ ਆਪ ਸੁਣ ਲਈ ਹੈ। ਜਦੋਂ ਇੱਕ ਨੌਜਵਾਨ ਇਹੋ ਜਿਹੇ ਚੰਗੇ ਰਾਹ ਤੇ ਤੁਰਦਾ ਤਾਂ ਪਿੱਛੇ 10 ਹੋਰ ਤੁਰਨਗੇ ਤੇ ਨਸ਼ਿਆਂ ਦਾ ਜਿਹੜਾ ਕੋਡ ਹੈ ਉਹ ਵੱਢਿਆ ਜਾਊਗਾ। ਇੱਧਰ ਨਾਨੀ ਜੀ ਤੇ ਨਾਨਾ ਜੀ ਮੌਜੂਦ ਨੇ, ਮਾਸੀ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਨਾਨਾ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਹੀ ਧੰਨਵਾਦੀ ਹਾਂ ਤੁਹਾਡੇ ਇਸ ਚੈਨਲ ਦਾ, ਜਿਹੜੇ ਤੁਸੀਂ ਇੱਥੇ ਆ ਕੇ ਦਰਸ਼ਨ ਦਿੱਤੇ ਆ ਤੇ ਜਿਹੜੇ ਪਰਿਵਾਰ ਦੀ ਖੁਸ਼ੀ ਵਿੱਚ ਤੁਸੀਂ ਵਾਧਾ ਕੀਤਾ। ਧੰਨਵਾਦ ਜੀ। ਹਾਂਜੀ, ਤੇ ਮੈਂ ਤਾਂ ਬਹੁਤ ਜਿਹੜਾ ਵਿਸ਼ਵਾਸ ਗੁਰੂ ਮਹਾਰਾਜ ਤੇ ਰੱਖਦਾ, ਗੁਰੂ ਗ੍ਰੰਥ ਸਾਹਿਬ ਜੀ ਤੇ ਉਹ ਬੱਚਾ ਵੀ ਸਾਡਾ ਜਿਹੜਾ ਨਾ ਉਹ ਵੀ ਇਸ ਭਿੱਖ ਦਾ ਹੀ ਧਾਰਨੀ ਹੈਗਾ ਤੇ ਉਹ ਵੀ ਬਹੁਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਤੇ ਆਪਣੇ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਦਾ। ਤੇ ਮੈਂ ਕਹਿੰਦਾ ਵੀ ਇਹ ਸਾਰਾ ਜਿੰਨਾ ਵੀ ਆਸ਼ੀਰਵਾਦ ਹੈਗਾ, ਸਾਰਾ ਜੋ ਵੀ ਉਹਦੀ ਤਰੱਕੀ ਹੈ ਉਹ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਹੀ ਹੋਈ ਹੈਗੀ ਹੈ। ਤੇ ਕੁਛ ਮਾਂ ਪਿਓ ਦੀ ਵੀ ਵੱਡੀ ਜਿਹੜੀ ਹੈ ਅਸੀਸਾਂ ਮਿਲਦੀਆਂ ਹੈਗੀਆਂ, ਅੱਜ ਘਾਲਣਾ ਹੁੰਦੀ ਆ, ਕਿਉਂਕਿ ਇਹਨਾਂ ਦੇ ਪਿਤਾ ਜੀ ਵੀ ਪਹਿਲਾਂ ਫੁੱਟਬਾਲ ਦੇ ਪਲੇਅਰ ਰਹੇ, ਬਹੁਤ ਜ਼ਿਆਦਾ ਵਾਲੀਬਾਲ ਦੇ ਪਲੇਅਰ ਰਹੇ ਆ ਤੇ ਬਹੁਤ ਹੀ ਧੀਮੀ ਮਜਾਜ ਹੈ, ਕੋਈ ਤਮਲ ਮਜਾਜ ਦੇ ਬੰਦੇ ਹੈਗੇ ਆ ਤੇ ਬਹੁਤ ਹੀ ਆਪਣੀ ਸੁਸਾਇਟੀ 'ਚ ਵੀ, ਆਪਣੇ ਪਰਿਵਾਰਾਂ 'ਚ, ਰਿਸ਼ਤੇਦਾਰਾਂ 'ਚ ਵੀ ਕਾਫੀ ਪ੍ਰੇਮ ਭਾਵਨਾ ਇਹਨਾਂ ਦਾ ਹੈਗਾ। ਤੇ ਮੈਂ ਬਹੁਤ ਖੁਸ਼ ਹੈਗਾ ਇਸ ਗੱਲ ਤਾਂ। ਮੈਂ ਹੋਰ ਵੀ ਰੱਬ ਦੇ ਅੱਗੇ ਪਰਮਾਤਮਾ ਬੇਨਤੀ ਕਰਦਾ ਕਿ ਉਹ ਇਹਨਾਂ ਦੀ ਇੱਕ ਵੱਡੀ ਆਜੂ ਕਰਨ ਅਤੇ ਨਾਲ ਹੀ ਉਹਨਾਂ ਨੂੰ ਜਿਹੜੀ ਹੋਰ ਇਸ ਤੋਂ ਉੱਚੀ ਪਦਵੀ ਤੇ ਲੈ ਕੇ ਜਾਣ। ਤੇ ਮੈਂ ਧੰਨਵਾਦੀ ਹੋਵਾਂਗਾ ਗੁਰੂ ਸਾਹਿਬ ਦਾ
ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਇਹਨੂੰ ਬੱਚੇ ਨੂੰ ਉਸ ਬਲੀਆਂ ਦਾ ਤੁਸੀਂ ਜਿਹੜੀ ਗੱਲ ਕਹੀ ਹੈ ਨਾ ਗੁਰਿੰਦਰ ਵੀਰ ਹੋਣਾ ਦੀ ਕਿ ਉਹ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਬਹੁਤ ਪ੍ਰੇਮ ਰੱਖਦੇ ਨੇ, ਜਦੋਂ ਉਹਨਾਂ ਨੇ ਰੇਸ ਖਤਮ ਕੀਤੀ ਉਹਨਾਂ ਨੂੰ ਪੁੱਛਿਆ ਗਿਆ, ਉੱਥੇ ਐਂਕਰ ਪੁੱਛਦਾ ਵੀ ਤੁਸੀਂ ਕੁਝ ਬੋਲ ਰਹੇ ਸੀ ਆਪਣੇ ਮੂੰਹ 'ਚ, ਗੁਰਿੰਦਰ ਵੀਰ ਕਹਿੰਦੇ ਵੀ ਚਲੋ ਦੱਸਣਾ ਤਾਂ ਨਹੀਂ ਸੀ ਪਰ ਮੈਂ ਥੋੜਾ ਜਿਹਾ ਦੱਸ ਦਿੰਦਾ, ਕਹਿੰਦੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੇਖੋ ਸਰਬੱਤ ਦਾ ਭਲਾ ਮੰਗਣ 'ਚ ਹੀ ਆਪਣਾ ਪਹਿਲਾਂ ਭਲਾ ਹੋ ਜਾਂਦਾ। ਬਿਲਕੁਲ, ਅਸੀਂ ਵੀ ਸਰਬੱਤ 'ਚ ਹੀ ਆਉਂਦੇ ਹਾਂ, ਸਰਬੱਤ 'ਚ ਆਉਂਦੇ ਹਾਂ, ਕਿਉਂਕਿ ਇਹ ਫਿਲਾਸਫੀ ਗੁਰੂ ਸਾਹਿਬ ਨੇ ਦਿੱਤੀ ਸਾਨੂੰ, ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਵੀ ਦੱਸਿਆ ਵੀ ਮਾਨੁਸ ਦੀ ਜਾਤ ਇੱਕ ਹੈ ਪਹਿਚਾਨਬੋ, ਵੀ ਇਸ ਸ਼ਖਸ ਨੂੰ ਆਪਣੇ ਗੁਰਵਿੰਦਰ ਵੀਰ ਸਿੰਘ ਨੂੰ ਕੁਛ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਵੀ ਕਈਆਂ ਨੇ ਕੀਤੀ ਹੈ, ਤੇ ਜਿਸ ਕਰਕੇ ਉਹ ਗੁਰੂ ਸਾਹਿਬ ਨੇ ਇਹਨੂੰ ਡੀਮੋਰਲਾਈਜ਼ ਨਹੀਂ ਹੋਣ ਦਿੱਤਾ। ਬਿਲਕੁਲ ਹਾਂਜੀ, ਮੈਂ ਬਹੁਤ ਧੰਨਵਾਦੀ ਹਾਂ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਉਹਨੂੰ ਡੀਮੋਰਲਾਈਜ਼ ਨਹੀਂ ਹੋਣ ਦਿੱਤਾ। ਅੱਛਾ, ਇਹ ਪ੍ਰਾਪਤੀ ਜਿਹੜੀ ਕੀਤੀ ਹੈ ਗੁਰਿੰਦਰ ਵੀਰ ਸਿੰਘ ਹੋਣਾ ਨੇ, ਉਹਨੂੰ ਲੈ ਕੇ ਐਜ਼ ਏ ਨਾਨਾ ਨਾਨੀ ਕਿੰਨਾ ਕੁ ਮਾਣ, ਕਿੰਨਾ ਕੁ ਮਹਿਸੂਸ ਕਰ ਰਹੇ? ਕੁਝ ਮਾਣ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਹੈ, ਪਰ ਸਾਨੂੰ ਵੱਡਾ ਮਾਣ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਤੇ ਜਿਨ੍ਹਾਂ ਨੇ ਉਹਨਾਂ ਨੂੰ ਬਖਸ਼ਿਸ਼ ਕਰਕੇ ਉੱਚੀ ਪਦਵੀ ਦਿੱਤੀ ਹੈ, ਤੇ ਅਸੀਂ ਬੜੇ ਧੰਨਵਾਦੀ ਹਾਂ, ਆਪਣੇ ਆਪ ਨੂੰ ਸਮਝਦੇ ਹਾਂ ਵੀ ਇਹ ਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ। ਅੱਛਾ ਬਾਪੂ ਜੀ, ਆਪਾਂ ਟਰੈਕ ਤੋਂ ਹਟ ਕੇ ਮਾੜਾ ਜਿਹਾ ਤੁਹਾਡੇ ਨਾਲ ਸਵਾਲ ਕਰਨਾ ਹੈ, ਤੁਸੀਂ ਚਾਹੋ ਜਵਾਬ ਦੇਣਾ ਨਹੀਂ ਦੇਣਾ, ਪਰ ਆਪਾਂ ਦੇਖਦੇ ਹਾਂ ਵੀ ਪੰਜਾਬ ਸਿਰ ਬਹੁਤ ਕੋੜ ਮੜਿਆ ਜਾਂਦਾ ਵੀ ਭਾਈ ਉੜਦਾ ਪੰਜਾਬ ਹੈ, ਪੰਜਾਬ ਦਾ ਨਾਮ ਨਸ਼ਿਆਂ ਨਾਲ ਜੋੜਿਆ ਜਾਂਦਾ ਹੈ। ਜਦੋਂ ਗੁਰਿੰਦਰ ਵੀਰ ਵਰਗੇ ਨੌਜਵਾਨ ਦੇਸ਼ ਦੇ ਵਿੱਚ ਪੰਜਾਬ ਦਾ ਨਾਮ ਜਾਂ ਪੂਰੇ ਦੇਸ਼ ਦਾ ਨਾਮ ਰਚਨਾਉਂਦੇ ਨੇ ਤਾਂ ਦੱਸਦੇ ਨੇ ਵੀ ਭਾਈ ਆਹ ਹੈ ਪੰਜਾਬੀਆਂ ਦੀ ਜਿਹੜੀ ਜੀਨਸ ਨੇ, ਪੰਜਾਬੀਆਂ ਦਾ ਖਾਸਾ ਆ ਹੈ, ਤਾਂ ਕੀ ਦਿਲ ਚ ਆਉਂਦਾ ਫਿਰ ਉਹ ਜਿਹੜਾ ਕੂੜ ਪ੍ਰਚਾਰ ਪੰਜਾਬ ਨੂੰ ਲੈ ਕੇ ਕੀਤਾ ਜਾਂਦਾ ਹੈ, ਉਹਦੇ ਬਾਰੇ ਕੀ ਸੋਚਦੇ ਹੋ ਤੁਸੀਂ? ਇਹ ਬੱਚਿਆਂ ਨੂੰ ਜ਼ਿੰਦਗੀ ਵਿੱਚ ਉਭਰਨ ਦਾ ਜਿਹੜਾ ਮੈਸੇਜ ਤੇ ਜਾਂਦਾ ਹੈਗਾ ਵੀ ਬੱਚੇ ਜਿਹੜੇ ਆ ਉਭਰਨ, ਹਰ ਇੱਕ ਬੰਦੇ 'ਚ ਇਹ ਗੱਲ ਸੋਚਦਾ ਵੀ ਗੁਰਵਿੰਦਰ ਸਿੰਘ ਵਰਗੇ ਅਸੀਂ ਬਣੀਏ ਤੇ ਸਾਡਾ ਵੀ ਨਾਂ ਸਾਡੇ ਬੱਚੇ ਲੈਣ ਤੇ ਮਾਂ ਪਿਓ ਖੁਸ਼ ਹੋਣ। ਹਾਂਜੀ, ਇਹ ਤਾਂ ਨੈਚੁਰਲੀ ਜਿਹੜੀ ਮਤਲਬ ਮੈਸੇਜ ਆ ਰਿਹਾ। ਹਾਂਜੀ ਨਾਨੀ ਜੀ, ਤੁਸੀਂ ਵਧਾਈਆਂ ਦੇਣੀਆਂ ਚਾਹੁੰਦੇ ਹੋ? ਹਾਂ, ਦੇ ਤਾਂ ਵਧਾਈਆਂ ਹੀ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਇਹ ਸਾਡਾ ਦੋਤਰਾ ਬਹੁਤ ਤਰੱਕੀਆਂ ਤੇ ਗਿਆ, ਸਾਨੂੰ ਬਹੁਤ ਮਾਣ ਹੈ, ਵਾਹਿਗੁਰੂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਇਹਨੂੰ ਅੱਗੇ ਹੋਰ ਵਧਾਵੇ, ਚੰਗੀਆਂ ਲੰਘਾਂ ਤੇ ਪਹੁੰਚਾਵੇ ਜੀ। ਠੀਕ ਹੈ, ਬਹੁਤ ਧੰਨਵਾਦ। ਧੰਨਵਾਦ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਆਪਣੇ ਇਸ ਨੌਜਵਾਨ ਪੁੱਤਰ ਦੇ ਬਾਰੇ? ਹਾਂਜੀ, ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੀ। ਤੇ ਮੈਂ ਵੀ ਇੱਕ ਜੌਬ ਕਰਦੀ ਹਾਂ ਤੇ ਮੇਰੇ ਜਿਹੜੇ ਕੁਲੀਗ ਨੇ ਅੱਗੇ, ਉਹਨਾਂ ਦੇ ਨਾਲ ਜੋ ਰਿਸ਼ਤੇਦਾਰ ਨੇ ਉਹ ਵੀ ਮੈਨੂੰ ਵਧਾਈਆਂ ਦੇ ਰਹੇ ਨੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਤੇ ਸਾਨੂੰ ਆਪਣੇ ਬੱਚੇ ਤੇ ਬਹੁਤ ਮਾਣ ਹੈ ਤੇ ਇਹ ਆਸ ਹੈ ਕਿ ਉਹ ਜੋ ਉਹਦੀ ਮਨੋਕਾਮਨਾ ਹੈ ਓਲੰਪਿਕ ਵਿੱਚ, ਉਹ ਤੇ ਜ਼ਰੂਰ ਆਪਣੀ ਉਹ ਜਿਹੜੀ ਮੰਜ਼ਿਲ ਤੇ ਪਹੁੰਚੇਗਾ ਤੇ ਸਾਡੇ ਲਈ ਵੀ ਬਹੁਤ ਖੁਸ਼ੀ ਦੀ ਗੱਲ ਹੋਵੇਗੀ। ਉਸ ਟਾਈਮ ਤੇ ਸਾਨੂੰ ਵੀ ਲੱਗੇਗਾ ਕਿ ਹਾਂ ਪੰਜਾਬ ਜਿਹੜਾ ਹੈ ਉਹ ਅੱਗੇ ਹੈ, ਅੱਗੇ ਜਾ ਰਿਹਾ ਹੈ। ਤੇ ਇੱਕ ਗੱਲ ਹੋਰ ਹੈ ਕਿ ਪੰਜਾਬ ਨੇ ਉਹਨੂੰ ਨਾ ਅਣਗੌਲਿਆ ਹੀ ਕੀਤਾ ਹੈ, ਬਹੁਤ ਅਣਗੌਲਿਆ ਹੀ ਕੀਤਾ ਹੈ, ਜੋ ਕਿ ਇਸੇ ਇਹੀ ਕਾਰਨ ਮੰਨਦੇ ਹੋ ਵੀ ਉਹ ਫੈਡਰੇਸ਼ਨ 'ਚ ਜਾ ਕੇ ਉੱਥੇ ਉਸ ਨੂੰ ਮਿਹਨਤ ਕਰਨੀ ਪੈ ਰਹੀ ਹੈ? ਹਾਂਜੀ, ਜੋ ਉਹਨੂੰ ਹੁਣ ਮਿਲਿਆ ਉਹਨੂੰ ਬਹੁਤ ਪਹਿਲਾਂ ਹੀ ਮਿਲ ਜਾਣਾ ਸੀ ਜੇ ਪੰਜਾਬ ਵੀ ਉਹਦੇ ਵੱਲ ਧਿਆਨ ਦਿੰਦਾ। ਜੋ ਉਹਨੇ ਹੁਣ ਪ੍ਰਾਪਤੀ ਕੀਤੀ ਆ ਉਹਨੂੰ ਬਹੁਤ ਪਹਿਲਾਂ ਹੀ ਮਿਲ ਜਾਣੀ ਸੀ। ਹਾਂਜੀ, ਠੀਕ ਹੈ, ਠੀਕ ਹੈ, ਧੰਨਵਾਦ। ਇਸ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਿਹੜੀ ਗੱਲ ਕਹਿ ਰਹੇ? ਨਹੀਂ ਕੁਛ ਨਹੀਂ, ਠੀਕ ਹੈ, ਬਿਲਕੁਲ ਬਹੁਤ ਵਧੀਆ। ਹਾਂ, ਠੀਕ ਹੈ, ਠੀਕ ਹੈ। ਸੋ ਇਹ ਪਰਿਵਾਰ ਹੈ ਜੀ, ਸਾਰਾ ਗੱਲਬਾਤ ਆਪਾਂ ਉਹਨਾਂ ਨਾਲ ਕੀਤੀ ਆ। ਛੋਟੇ ਬੱਚੇ ਨੇ, ਇਹਨਾਂ ਦੇ ਕੋਲੋਂ ਪੁੱਛ ਲੈਂਦੇ ਕੀ ਬਣਨਾ ਚਾਹੁੰਦੇ। ਸਤਿ ਸ਼੍ਰੀ ਅਕਾਲ, ਖੜੇ ਹੋ ਜਾਓ ਮਾਰ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਿੰਦਰ ਵੀਰ ਕੀ ਲੱਗਦਾ ਤੁਹਾਡਾ? ਸਾਡਾ ਭਰਾ ਹੈ। ਸਾਡਾ ਭਰਾ, ਠੀਕ ਹੈ ਜੀ। ਕੀ ਬਣਨਾ ਚਾਹੁੰਦੇ ਹੋ ਤੁਸੀਂ? ਅਸੀਂ ਡਾਕਟਰ ਬਣਨਾ ਚਾਹੁੰਦੇ। ਡਾਕਟਰ ਬਣਨਾ, ਠੀਕ ਹੈ। ਕਿੱਦਾਂ ਦੀ ਲੱਗਦੀ ਆ ਪ੍ਰਾਪਤੀ ਆਪਣੇ ਭਰਾ ਦੀ ਜਿਹੜੀ ਉਹਨੇ ਅਚੀਵਮੈਂਟ ਕੀਤੀ ਹੈ? ਬਹੁਤ ਵਧੀਆ ਲੱਗਦੀ। ਵਧੀਆ ਲੱਗਦੀ ਆ, ਚਲੋ ਠੀਕ ਹੈ, ਥੈਂਕ ਯੂ। ਸੋ ਇਹ ਸਾਰੀ ਗੱਲਬਾਤ ਸੀ, ਤੁਸੀਂ ਸੁਣੀ ਹੈ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੀ ਇਹ ਕੋਸ਼ਿਸ਼ ਹੈ ਕਿ ਜਿਹੜੇ ਨੌਜਵਾਨ ਸਮਾਜ ਦੇ ਵਿੱਚ ਬਹੁਤ ਚੰਗਾ ਕਰਦੇ ਨੇ, ਬਹੁਤ ਚੰਗੀ ਘਾਲਣਾ ਕਰਦੇ ਨੇ, ਉਹਨਾਂ ਦੀਆਂ ਤਸਵੀਰਾਂ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ। ਮਾਤਾ ਪਿਤਾ ਖੁਸ਼ੀ ਦੇ ਵਿੱਚ ਨੇ, ਨਾਨਾ ਨਾਨੀ ਹੋਣਾ ਨਾਲ ਵੀ ਗੱਲਬਾਤ ਕੀਤੀ ਹੈ, ਜਿਹੜੇ ਕਿ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਨਹੀਂ ਥੱਕਦੇ। ਸੋ ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਇਸੇ ਦੇ ਨਾਲ ਚਾਹਾਂਗੇ ਅਲਵਿਦਾ। ਧੰਨਵਾਦ, ਸਤਿ ਸ਼੍ਰੀ ਅਕਾਲ।